जी अस्सलाम वालेकुम, सत श्री अकाल, नमस्कार दोस्तों। पंजाबी प्रचार स्टूडियो तो मैं हाँ अहमद रज़ा। ਅੱਜ ਖਾਸ ਹਵਾਲੇ ਦੇ ਨਾਲ ਗੱਲਬਾਤ ਕਰਨੀ ਹੈ ਔਰ ਉਹ ਗੱਲਬਾਤ ਹੋਏਗੀ ਸਾਡੀ ਮਾਂ ਬੋਲੀ ਪੰਜਾਬੀ ਦੇ ਹਵਾਲੇ ਦੇ ਨਾਲ। ਤੁਸੀਂ ਜਾਣਦੇ ਹੋ ਕਿ ਪੰਜਾਬੀ ਪ੍ਰਚਾਰ ਚੈਨਲ ਨੇ ਹਮੇਸ਼ਾ ਤੋਂ ਪੰਜਾਬੀ ਨੂੰ ਸਪੋਰਟ ਕਰਨ ਦੀ ਗੱਲ ਕੀਤੀ, ਪੰਜਾਬੀ ਦੇ ਪੜ੍ਹਾਏ ਜਾਣ ਦੀ ਗੱਲ ਕੀਤੀ ਹੈ। ਅੱਜ ਤੁਹਾਨੂੰ ਦੱਸਾਂਗੇ ਕਿ ਪੰਜਾਬੀ ਦਾ ਪੜ੍ਹਾਇਆ ਜਾਣਾ ਕਿਉਂ ਜ਼ਰੂਰੀ ਹੈ ਔਰ ਇੱਕ ਖਾਸ ਦਿਹਾੜਾ ਦੁਨੀਆ ਭਰ ਦੇ ਵਿੱਚ 21 ਫਰਵਰੀ ਨੂੰ ਜਿਹੜਾ ਮਨਾਇਆ ਜਾਂਦਾ ਹੈ ਉਹ ਕਿਹੜਾ ਹੈ। ਸੋ ਦੱਸਦੇ ਜਾਈਏ ਦੋਸਤੋ ਕਿ 21 ਫਰਵਰੀ ਦੁਨੀਆ ਭਰ ਦੇ ਵਿੱਚ ਮਾਂ ਬੋਲੀਆਂ ਦੇ ਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ ਔਰ ਇਹ ਹਿਸਟਰੀ ਹੈ ਕਿ 1952 ਦੇ ਵਿੱਚ ਜਿਹੜੀ ਬੰਗਾਲੀ ਲੈਂਗੁਏਜ ਦੀ ਮੂਵਮੈਂਟ ਚੱਲੀ ਸੀ, 1952 ਦੇ ਵਿੱਚ ਹੀ ਕਲਕੱਤਾ ਯੂਨੀਵਰਸਿਟੀ ਦੇ ਉਹ ਸਟੂਡੈਂਟ ਜਿਨ੍ਹਾਂ ਨੂੰ ਆਪਣੀ ਜ਼ਬਾਨ ਦੀ ਮੰਗ ਕਰਨ ਤੇ ਸ਼ਹੀਦ ਕਰ ਦਿੱਤਾ ਗਿਆ ਸੀ, ਉਹਨਾਂ ਬੰਗਾਲੀਆਂ ਨੇ ਕੇਸ ਯੂਨੈਸਕੋ ਦੇ ਵਿੱਚ ਅੱਗੇ ਲੈ ਕੇ ਗਏ ਔਰ ਯੂਨੈਸਕੋ ਨੇ 1999 ਦੇ ਵਿੱਚ ਇਹ ਪਹਿਲੀ ਦਫਾ ਡੇ ਸੈਲੀਬ੍ਰੇਟ ਕੀਤਾ। 1999 ਤੋਂ ਬਾਅਦ 2002 ਦੇ ਵਿੱਚ ਯੂਨੈਸਕੋ ਨੇ ਕਰਾਰਦਾਦ ਪਾਸ ਕੀਤੀ ਜਿੰਦੇ ਤਹਿਤ ਪੂਰੀ ਦੁਨੀਆ ਦੇ ਵਿੱਚ 21 ਫਰਵਰੀ ਨੂੰ ਮਾਂ ਬੋਲੀਆਂ ਦਾ ਦਿਨ ਮਿਥਿਆ ਗਿਆ। ਦੱਸਦੇ ਜਾਈਏ ਕਿ ਜਿਸ ਦਿਨ ਬੰਗਾਲੀ ਜਵਾਨਾਂ ਦੀ ਆਪਣੀ ਬੋਲੀ ਦੀ ਖਾਤਰ ਸ਼ਹਾਦਤਾਂ ਹੁੰਦੀਆਂ ਉਹ 21 ਫਰਵਰੀ ਦਾ ਦਿਨ ਹੀ ਸੀ। ਸੋ 21 ਫਰਵਰੀ ਪੂਰੀ ਦੁਨੀਆ ਦੇ ਵਿੱਚ ਮਾਂ ਬੋਲੀਆਂ ਦੇ ਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ। ਦੁਨੀਆ ਦੀ ਹਰ ਕੌਮ ਆਪਣੀ ਬੋਲੀ ਦਾ ਝੰਡਾ ਬੁਲੰਦ ਕਰਦੀ ਹੈ, ਕਿਉਂ ਜੇ ਬੋਲੀ ਦੇ ਅੰਦਰ ਉਹਦਾ ਸਦੀਆਂ ਦਾ ਲੋਕ ਵਿਰਸਾ ਉਹਦੇ ਅੰਦਰ ਉਹ ਮਹਿਫੂਜ਼ ਹੁੰਦਾ ਹੈ। ਬੋਲੀ ਦਾ ਬਚਾਉਣਾ ਇਵੇਂ ਹੀ ਜ਼ਰੂਰੀ ਹੈ ਜਿਵੇਂ ਕਿਸੇ ਬੰਦੇ ਦੇ ਵਜੂਦ ਨੂੰ ਬਚਾਉਣਾ ਹੁੰਦਾ ਹੈ। ਅਗਰ ਬੋਲੀ ਨਹੀਂ ਬਚੇਗੀ ਤੇ ਉਸ ਬੰਦੇ ਦਾ, ਉਸ ਕੌਮ ਦਾ ਵਜੂਦ ਉਹ ਨਹੀਂ ਬਚੇਗਾ। ਪਾਕਿਸਤਾਨ ਦੇ ਵਿੱਚ 1947 ਤੋਂ ਬਾਅਦ ਇੱਥੋਂ ਦੀ ਜਿਹੜੀਆਂ ਵਾਰਿਸ ਕੌਮਾਂ ਸਨ, ਬੰਗਾਲੀ ਸਾਡੇ ਤੋਂ ਵੱਖ ਹੋ ਗਏ, ਲੇਕਿਨ ਬਾਕੀ 4 ਕੌਮਾਂ ਸਿੰਧੀ, ਪਠਾਨ, ਬਲੋਚ, ਪੰਜਾਬੀ 4 ਕੌਮਾਂ ਬਚੀਆਂ। 4 ਕੌਮਾਂ ਦੇ ਵਿੱਚੋਂ 3 ਕੌਮਾਂ ਦੀ ਜ਼ਬਾਨ ਉਹਨੂੰ ਪੜ੍ਹਾਇਆ ਜਾ ਰਹੀ ਹੈ, ਉਹਨਾਂ ਨੇ ਆਪਣਾ ਹੱਕ ਲੈ ਲਿਆ। ਉਹਨਾਂ ਦੀਆਂ ਜ਼ਬਾਨਾਂ ਦੇ ਵਿੱਚ ਉੱਥੋਂ ਦੀਆਂ ਜਿਹੜੀਆਂ ਸੂਬਾਈ ਅਸੈਂਬਲੀਆਂ ਹਨ ਉਹਦੇ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਹੋ। ਤੁਸੀਂ ਸਿੰਧ ਦੇ ਅੰਦਰ ਸਿੰਧੀ ਦੇ ਵਿੱਚ ਸ਼ਨਾਖਤੀ ਕਾਰਡ ਬਣਾ ਸਕਦੇ ਹੋ। ਤੁਸੀਂ ਸਿੰਧ ਦੇ ਅੰਦਰ ਸਿੰਧੀ ਮੀਡੀਆ ਦੇ ਨਾਲ ਇੰਗੇਜਮੈਂਟ ਤੁਹਾਡੀ ਹੋ ਸਕਦੀ, ਸਿੰਧੀ ਮੀਡੀਆ ਬਹੁਤ ਮਜ਼ਬੂਤ ਹੈ। ਤੁਸੀਂ ਸਿੰਧ ਦੇ ਅੰਦਰ ਸਾਰੇ ਸਾਈਨ ਬੋਰਡ ਸਿੰਧੀ ਦੇ ਅੰਦਰ ਦੇਖਦੇ ਹੋ। ਸੋ ਸਿੰਧ ਦੇ ਅੰਦਰ ਇੱਕ ਲੈਂਗੁਏਜ ਦਾ ਕੁਐਸਚਨ ਜਿਤਨਾ ਮਜ਼ਬੂਤ ਹੈ ਉਹ ਪਾਕਿਸਤਾਨ ਦੇ ਵਿੱਚ ਕਿਧਰੇ ਵੀ ਨਹੀਂ ਹੈ। ਹੁਣ ਅਸੀਂ ਆਉਂਦੇ ਹਾਂ ਕਿ ਪੰਜਾਬ ਦੇ ਅੰਦਰ ਉਹ ਕੀ ਹੈ। ਪੰਜਾਬ ਦੇ ਅੰਦਰ ਉਹ ਬੋਲੀ ਜਿੰਦੇ ਅੰਦਰ ਹਜ਼ਾਰਾਂ ਸਾਲਾਂ ਦਾ ਸਫ਼ਰ ਤੈਅ ਕਰਕੇ ਬੋਲੀ ਅੱਗੇ बढ़ी ਹੈ। ਜਾਈਏ ਕਿ ਬੋਲੀ ਮਹਿਜ਼ ਬੋਲੀ ਨਹੀਂ ਹੁੰਦੀ, ਬੋਲੀ ਦੇ ਵਿੱਚ ਉਸ ਕੌਮ ਦਾ ਪੂਰਾ ਵਿਰਸਾ ਉਹ ਲੁਕਿਆ ਹੁੰਦਾ ਹੈ, ਉਸ ਪੂਰੀ ਕੌਮ ਦੀ ਤਾਰੀਖ ਹੁੰਦੀ ਹੈ, ਉਸ ਪੂਰੀ ਕੌਮ ਦੇ ਤਜਰਬਾਤ ਦਾ ਨਿਚੋੜ ਹੁੰਦਾ ਹੈ। ਇੱਕ ਗੱਲ ਮੈਂ ਦੱਸਦਾ ਜਾਵਾਂ, ਬਾਬਾ ਫਰੀਦ ਰਹਿਮਤੁल्लाह अलैह ਤੋਂ ਤੁਸੀਂ ਸਾਰੇ ਵਾਕਿਫ ਹੋ। ਕਿਆ ਕਿਸੇ ਨੂੰ ਪਤਾ ਹੈ ਕਿ ਬਾਬਾ ਫਰੀਦ ਪੰਜਾਬੀ ਦੇ ਵੱਡੇ ਸ਼ਾਇਰ ਵੀ ਸਨ? ਉਹਨਾਂ ਨੇ ਜੋ ਹਿਕਮਤ ਦੀਆਂ ਗੱਲਾਂ ਕੀਤੀਆਂ ਕਿਸੇ ਨੂੰ ਅੱਜ ਤੱਕ ਪਤਾ ਹੈ? ਬਿਲਕੁਲ ਨਹੀਂ ਪਤਾ ਹੋਵੇਗਾ। ਦਰਬਾਰ ਦਾ ਪਤਾ ਹੈ, ਪਾਕ ਪਤਨ ਦੇ ਵਿੱਚ ਹੈ, ਲੇਕਿਨ ਉਹਨਾਂ ਦੇ ਉਸ ਫਲਸਫੇ ਦਾ, ਉਸ ਨਜ਼ਰੀਏ ਦਾ ਕਿਸੇ ਨੂੰ ਨਹੀਂ ਪਤਾ ਹੈ। ਤੁਸੀਂ ਕੀ ਜਾਣਦੇ ਹੋ ਕਿ ਸ਼ਾਹ ਹੁਸੈਨ ਬਹੁਤ ਵੱਡੇ ਆਪਣੇ ਵੇਲੇ ਦੇ ਰੈਜ਼ਿਸਟੈਂਸ ਉਹਨਾਂ ਨੇ ਜਿਹੜੀ ਦਿੱਤੀ ਮੁਗਲਾਂ ਨੂੰ ਦੁੱਲਾ ਭੱਟੀ ਦੇ ਨਾਲ ਮਿਲ ਕੇ, ਬਹੁਤ ਉੱਘੇ, ਬਹੁਤ ਵੱਡੇ ਲੈਵਲ ਦੇ ਸ਼ਾਇਰ ਸਨ। ਕੀ ਤੁਸੀਂ ਜਾਣਦੇ ਹੋ ਕਿ ਬੁੱਲੇ ਸ਼ਾਹ ਕਿੰਨੇ ਵੱਡੇ ਫਲਸਫੀ ਸਨ? ਕੀ ਤੁਸੀਂ ਜਾਣਦੇ ਹੋ ਕਿ ਵਾਰਿਸ ਸ਼ਾਹ ਕਿਤਨੇ ਵੱਡੇ ਫਿਲਾਸਫਰ ਸਨ? ਬਿਲਕੁਲ ਨਹੀਂ ਜਾਣਦੇ। ਵਜ੍ਹਾ ਹੁਣ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਵਜ੍ਹਾ ਇਹਦੇ ਅੰਦਰ ਪਿੱਛੇ ਕੀ ਹੈ। ਕਿਉਂ ਜੇ ਪੰਜਾਬ ਦੇ ਅੰਦਰ, ਪਾਕਿਸਤਾਨੀ ਪੰਜਾਬ ਦੇ ਅੰਦਰ ਇਸ ਬੋਲੀ ਤੇ ਪਾਬੰਦੀ ਲਾਈ ਗਈ ਹੈ। ਉਹ ਬੋਲੀ ਜਿਹੜੀ ਪਾਕਿਸਤਾਨ ਦੀ ਸਭ ਤੋਂ ਵੱਡੀ ਬੋਲੀ ਹੈ ਉਸ ਤੇ ਪੰਜਾਬ ਦੇ ਅੰਦਰ ਪਾਬੰਦੀ ਹੈ। ਇਹ ਕਦੀ ਹੋ ਸਕਦਾ ਹੈ ਕਿ ਕਿਸੇ ਦੇਸ਼ ਦੇ ਅੰਦਰ ਉਸ ਦੇਸ਼ ਦੀ ਬੋਲੀ ਤੇ ਪਾਬੰਦੀ ਲਾ ਦਿੱਤੀ ਜਾਵੇ, ਉਹਦੇ ਪੜ੍ਹਾਏ ਜਾਣ ਤੇ ਪਾਬੰਦੀ ਲਾਈ ਜਾਵੇ, ਉਹਦੇ ਨਿਫਾਜ਼ ਤੇ, ਉਹਦੇ ਵਧਾ ਤੇ ਪਾਬੰਦੀ ਲਾ ਦਿੱਤੀ ਜਾਵੇ ਔਰ ਉਸ ਤੇ ਇੱਕ ਸਟੈਂਪ ਇਹ ਲਾ ਦਿੱਤੀ ਜਾਵੇ ਕਿ ਲਸਾਨੀ ਤਸੱਵੁਰ ਹੈ, ਇਨਸਾਨੀ ਹੱਕਾਂ ਨੂੰ, ਬੇਸਿਕ ਹਿਊਮਨ ਰਾਈਟਸ ਨੂੰ ਉਹਦੇ ਤੇ ਸਟੈਂਪ ਲਾਣਾ ਲਸਾਨੀ ਹੱਕਾਂ ਦੀ, ਇਸ ਤੋਂ ਵੱਡੀ ਮੁਨਾਫਕਤ, ਇਸ ਤੋਂ ਵੱਡਾ ਜੁਰਮ ਹੋਰ ਕੀ ਹੋ ਸਕਦਾ ਹੈ? ਔਰ ਪੰਜਾਬੀਆਂ ਦੇ ਇਹ ਕੀਤਾ ਗਿਆ, ਪੰਜਾਬੀਆਂ ਨੂੰ ਦੌਲੇ ਸ਼ਾਹੀ ਚੂਹਾ ਬਣਾਉਣ ਵਾਸਤੇ। ਕਿਉਂ ਜੇ ਜਿਸ ਦਿਨ ਬੁੱਲੇ ਸ਼ਾਹ ਨੂੰ ਇਹਨਾਂ ਪੰਜਾਬੀਆਂ ਨੇ ਪੜ੍ਹ ਲਿਆ, ਇਹਨਾਂ ਪੰਜਾਬੀਆਂ ਨੂੰ ਸਮਝ ਆ ਜਾਏਗੀ ਕਿ ਦੁਨੀਆ ਕੀ ਹੈ, ਦੁਨੀਆ ਨੂੰ ਕਿਵੇਂ ਲੈ ਕੇ ਚੱਲਣਾ ਹੈ, ਇੱਥੋਂ ਦੀ ਬਾਦਸ਼ਾਹੀਆਂ ਦੇ ਨਾਲ ਅਸੀਂ ਕਿਵੇਂ ਭਿੜਨਾ ਹੈ, ਆਪਣੇ ਹੱਕਾਂ ਦੀ ਜੰਗ ਕਿਵੇਂ ਲੜਨੀ ਹੈ। ਅਗਰ ਅਸੀਂ ਕਹੀਏ ਕਿ ਚੜ੍ਹਦਾ ਜਿਹੜੀ ਅੱਜ ਰੈਜ਼ਿਸਟੈਂਸ ਕਿਸਾਨਾਂ ਦੀ ਚੱਲ ਰਹੀ ਹੈ,
ਉਹਦੇ ਪਿੱਛੇ ਉਹਨਾਂ ਦੇ ਗੁਰੂਆਂ ਦੇ ਰੈਜ਼ਿਸਟੈਂਸ ਦਾ ਇੱਕ ਵੱਡਾ ਹੱਥ ਹੈ, ਤੇ ਇਹ ਬਿਲਕੁਲ ਗਲਤ ਨਹੀਂ ਹੋਵੇਗਾ। ਔਰ ਉਹ ਗੁਰੂਆਂ ਦਾ ਫਲਸਫਾ ਕਿੱਥੋਂ ਆਉਂਦਾ ਹੈ? ਦੱਸਦੇ ਜਾਈਏ ਕਿ ਉੱਥੇ ਪੰਜਾਬੀ ਪੜ੍ਹਾਈ ਜਾਂਦੀ ਹੈ, ਇਹ ਪੰਜਾਬੀ ਦੇ ਥਰੂ ਹੀ ਉਹਨਾਂ ਦੇ ਵਿੱਚ ਆਇਆ। ਲੈਂਗੁਏਜ ਕਿਸੇ ਵੀ ਕੌਮ ਦੀ ਰੂਹ ਹੁੰਦੀ ਹੈ, ਤੁਸੀਂ ਲੈਂਗੁਏਜ ਨੂੰ ਵਿੱਚੋਂ ਕੱਢਦੇ ਹੋ, ਉਹ ਕੌਮ ਬਾਂਝ ਹੋ ਜਾਏਗੀ। ਦੁਨੀਆ ਦੇ ਵੱਡੇ ਵੱਡੇ ਫਿਲਾਸਫਰ ਜਿਹੜੇ ਯੂਨੈਸਕੋ ਨਾਲ ਜੁੜੇ ਹਨ ਜਾਂ ਬਾਕੀ ਤਾਲੀਮ ਦੇ ਨਾਲ ਜੁੜੇ ਹੋਏ, ਸਾਰੇ ਆਖਦੇ ਹਨ ਕਿ ਜਿਹੜੇ ਬਾਲ ਦੀ ਘਰ ਦੀ ਜ਼ਬਾਨ ਹੈ, ਜਿਹੜੀ ਉਹਦੀ ਮਾਂ ਬੋਲੀ ਹੈ, ਤੁਸੀਂ ਉਹਨੂੰ ਉਹਦੇ ਵਿੱਚ ਪੜ੍ਹਾ ਦਿਓ, ਉਹ ਬੱਚਾ ਬਹੁਤ ਅੱਛੇ ਤਰੀਕੇ ਨਾਲ ਪੜ੍ਹ ਲਿਖ ਜਾਏਗਾ, ਉਹਨੂੰ ਸਮਝ ਆਉਣੀ ਸ਼ੁਰੂ ਹੋ ਜਾਏਗੀ। ਪੰਜਾਬ ਦੇ ਕਿਸੇ ਪਿੰਡ ਦਾ ਬੱਚਾ ਜਦੋਂ ਉਹ ਦੇਖਦਾ ਹੈ ਕਿ ਇਹਨੂੰ ਕੁਕੜੀ ਕਿਹਾ ਜਾਂਦਾ ਹੈ, ਇਸ ਨੂੰ ਫੂਕਣਾ ਕਿਹਾ ਜਾਂਦਾ ਹੈ, ਜਦੋਂ ਉਹਨੂੰ ਸਕੂਲ ਦੇ ਵਿੱਚ ਵਿਆਹਿਆ ਜਾਂਦਾ ਹੈ ਤੇ ਉਹਦੀ ਲੈਂਗੁਏਜ ਬਦਲ ਦਿੱਤੀ ਜਾਂਦੀ ਹੈ, ਉਹ ਪਹਿਲੇ ਸਟੈਪ 'ਤੇ ਹੀ ਕਨਫਿਊਜ਼ ਹੋ ਜਾਂਦਾ ਹੈ। ਸੋ ਅੱਛਾ ਬੱਚਾ ਬਣਨ ਲਈ ਉਹ ਫਿਰ ਕੀ ਕਰਦਾ ਹੈ, ਰੱਟਾ ਲਾਣਾ ਸ਼ੁਰੂ ਕਰ ਦਿੰਦਾ ਹੈ, ਔਰ ਰੱਟੇ ਦੀ ਡਿਵੈਲਪਮੈਂਟ ਹੁੰਦੀ ਜਾਂਦੀ ਹੈ। ਸਾਡਾ ਪੂਰਾ ਐਜੂਕੇਸ਼ਨਲ ਸਟਰਕਚਰ ਉਹ ਰੱਟੇ ਦੇ ਬੁਨਿਆਦ 'ਤੇ ਖੜਾ ਹੈ। ਪੰਜਾਬ ਦੇ ਅੰਦਰ ਕੋਈ ਪੋਲੀਟੀਕਲ ਪਾਰਟੀ, ਕੋਈ ਧਾਰਮਿਕ ਗਰੁੱਪ ਜਦੋਂ ਚਾਹੁੰਦਾ ਹੈ ਆਪਣੇ ਮਫਾਦਾਤ ਦੇ ਤਹਫੁਜ਼ ਵਾਸਤੇ ਪੰਜਾਬੀਆਂ ਨੂੰ ਪਾਗਲਪਨ ਉਹਨਾਂ ਦੇ ਵਿੱਚ ਵਧਾ ਕੇ ਉਹਨਾਂ ਨੂੰ ਵਰਤ ਲੈਂਦਾ ਹੈ। ਕੀ ਗੱਲ ਹੈ, ਇਹ ਕਰੋੜਾਂ ਲੋਕ ਆਪਣੇ ਹੱਕਾਂ ਲਈ ਅੱਜ ਤੱਕ ਕਿਉਂ ਖੜੇ ਨਹੀਂ ਹੋਏ? ਕਿਉਂਕਿ ਸੋਚ ਸਮਝ ਹੀ ਨਹੀਂ ਹੈ। ਇਹ ਸਵਾਲ ਤਦੇ ਪੈਦਾ ਹੋਏ ਜਦੋਂ ਆਪਣੀ ਲੈਂਗੁਏਜ ਦੇ ਨਾਲ ਜੁੜਨ, ਪਹਿਲੇ ਲੈਵਲ ਤੋਂ ਸੋਚ ਸਮਝ ਦਾ ਲੈਵਲ ਉਹਨਾਂ ਦਾ ਬੁਲੰਦ ਹੋਵੇ। ਪੰਜਾਬ ਦੇ ਅੰਦਰ ਐਜੂਕੇਸ਼ਨ ਦੇ ਨਾਮ ਤੇ ਦੌਲੇਸ਼ਾਹੀ ਚੂਹੇ ਬਣਾਏ ਜਾ ਰਹੇ। ਦੌਲੇਸ਼ਾਹੀ ਚੂਹੇ ਕੀ ਕਰਦੇ ਹਨ? ਉਹ ਇਸ ਸਮਾਜ ਨੂੰ ਕਿਸ ਹੱਦ ਤੱਕ ਅੱਗੇ ਵਧਾ ਰਹੇ ਹਨ, ਉਹ ਤੁਹਾਨੂੰ ਵੀ ਪਤਾ ਹੈ, ਮੈਨੂੰ ਵੀ ਪਤਾ ਹੈ ਕਿ ਇੱਥੇ ਮਾਰਾਮਾਰੀ, ਇੱਥੇ ਇਨਸਾਨੀਅਤ ਦੀ ਬੇਕਦਰੀ ਦਿਨ ਬ ਦਿਨ ਵੱਧਦੀ ਹੋਈ, ਉਹ ਉਸ 'ਤੇ ਦਿਲ ਦੁਖਦਾ ਹੈ। ਸੋ ਤੁਹਾਡਾ ਮੇਰਾ ਇਹ ਫਰਜ਼ ਹੈ ਪੰਜਾਬ ਵਾਸੀ ਹੋਣ ਦੇ ਨਾਤੇ ਕਿ ਆਪਣੀ ਲੈਂਗੁਏਜ ਨੂੰ ਬਚਾਉਣਾ ਹੈ, ਆਪਣੇ ਸਮਾਜ ਨੂੰ ਬਚਾਉਣਾ ਹੈ, ਆਪਣੇ ਲੋਕਾਂ ਦੇ ਇਸ ਖਲਕਤ ਦਾ ਕੁਝ ਭਲਾ ਕਰਨਾ ਹੈ। ਔਰ ਉਹ ਖਲਕਤ ਦਾ ਭਲਾ ਇਸ ਬੋਲੀ ਦੇ ਵਿੱਚ ਹੈ। ਇਸ ਬੋਲੀ ਦਾ ਕੋਈ ਇੱਕ ਨੁਕਸਾਨ ਦੁਨੀਆ ਦਾ ਕੋਈ ਦਾਨਸ਼ਵਰ ਦੱਸ ਦੇ, ਮੈਂ ਇਹਦੇ 100 ਫਾਇਦੇ ਤੁਹਾਨੂੰ ਗਿਣਵਾ ਦੇਣਾ। ਫਿਰ ਕੀ ਵਜ੍ਹਾ ਹੈ ਕਿ ਕੌਮ ਨੂੰ ਉਸ ਦੀ ਜ਼ਬਾਨ ਤੋਂ ਦੂਰ ਰੱਖਿਆ ਗਿਆ ਹੈ? ਔਰ ਇਹ ਬੜੀ ਖੁੱਲੀ ਪ੍ਰੈਕਟਿਸ ਹੈ ਕਿ ਪੂਰੀ ਦੁਨੀਆ ਆਪਣੀ ਬੋਲੀਆਂ ਦੇ ਨਾਲ ਜੀ ਰਹੀ ਹੈ। ਕਿਆ ਚੀਨੀਆਂ ਨੇ ਚੀਨੀ ਛੱਡ ਦਿੱਤੀ? ਜਾਪਾਨੀਆਂ ਨੇ ਜਾਪਾਨੀ ਛੱਡ ਦਿੱਤੀ? ਹੋਰ ਦੁਨੀਆ ਦੀਆਂ ਦਰਜਨਾਂ ਕੌਮਾਂ ਜਿਨ੍ਹਾਂ ਨੇ ਆਪਣੀਆਂ ਬੋਲੀਆਂ ਦੇ ਸਿਰ 'ਤੇ ਤਰੱਕੀ ਕੀਤੀ, ਉਹਨਾਂ ਨੇ ਆਪਣੀ ਬੋਲੀਆਂ ਛੱਡ ਦਿੱਤੀਆਂ। ਇੱਕ ਬੜਾ ਅਜੀਬ ਕੰਪਲੀਕੇਟਡ ਜਿਹਾ ਸਵਾਲ ਹੈ ਕਿ ਕਦੇ ਉਹਨੂੰ ਇੰਗਲਿਸ਼ ਦੀ ਬੈਕ 'ਤੇ ਉਸ ਦੀ ਬੋਲੀ ਦੇ ਸਵਾਲ ਨੂੰ ਉਹ ਤਬਾਹ ਕੀਤਾ ਜਾਂਦਾ ਹੈ, ਕਦੀ ਉਸ ਨੂੰ ਕਿਸੇ ਹੋਰ ਕੌਮੀ ਬੋਲੀ ਦੇ ਸਵਾਲ 'ਤੇ ਇਸ ਨੂੰ ਪਿੱਛੇ ਸੁੱਟਿਆ ਜਾਂਦਾ ਹੈ। ਲੇਕਿਨ ਇਹ ਮਿਸਾਲ ਤੁਹਾਨੂੰ ਕਿਧਰੇ ਹੋਰ ਨਹੀਂ ਮਿਲਦੀ। ਕਿਆ ਬਾਕੀ ਦੁਨੀਆ ਸਾਡੇ ਤੋਂ ਕਮਲੀ ਹੈ? ਬਾਕੀ ਦੁਨੀਆ ਪਾਗਲ ਹੈ ਜਿਨ੍ਹਾਂ ਨੂੰ ਕਿਸੇ ਚੀਜ਼ ਦਾ ਪਤਾ ਨਹੀਂ? ਸਿਰਫ ਅਸੀਂ ਪੰਜਾਬ ਦੇ ਜਿਹੜੇ ਇੱਥੇ ਪੰਜਾਬ ਵਾਸੀ ਹੈ ਉਹੀ ਸਿਆਣੇ ਨੇ ਕਿ ਅਸੀਂ ਦੁਨੀਆ ਭਰ ਦੀਆਂ ਬੋਲੀਆਂ ਨੂੰ ਅਸੀਂ ਉਹਨਾਂ ਦਾ ਅਲਮ ਤੇ ਚੁੱਕਣਾ ਹੈ, ਉਹਨਾਂ ਦਾ ਝੰਡਾ ਤੇ ਚੁੱਕਣਾ ਹੈ, ਲੇਕਿਨ ਆਪਣੀ ਪੰਜਾਬੀ ਦਾ ਨਹੀਂ ਚੁੱਕਣਾ। ਕਿਉਂਕਿ ਪੰਜਾਬੀ ਸਦੀਆਂ ਦੀ ਇਸੇ ਖਿੱਤੇ ਦੀ ਬੋਲੀ, ਇਸ ਖਿੱਤੇ ਦੇ ਵਿੱਚ ਉੱਗੀ, ਇਸ ਖਿੱਤੇ ਦੇ ਵਿੱਚ ਉਹਦਾ ਪੌਦਾ ਵੱਡਾ ਹੁੰਦਾ ਹੈ। ਔਰ ਜਦੋਂ ਉਹਦੀ ਛਾਵੇਂ ਬਹਿਣ ਦਾ ਵੇਲਾ ਆਇਆ ਸੀ ਤੇ ਅਸੀਂ ਕੀ ਕੀਤਾ? ਅਸੀਂ ਧੁੱਪਾਂ ਦੇ ਵਿੱਚ ਆ ਕੇ ਖੜੇ ਹੋ ਗਏ। ਹੁਣ ਸਾਨੂੰ ਸਮਝ ਨਹੀਂ ਆਉਂਦੀ ਕਿ ਇਸ ਕੌਮ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ। ਅਗਰ ਤੇ ਸਾਰਾ ਕੁਝ ਬਹੁਤ ਠੀਕ ਹੈ, ਤੁਸੀਂ ਆਪਣੇ ਆਪ ਨਾਲ ਇਨਸਾਫ ਕਰਦੇ ਹੋ, ਦੱਸ ਦਿਓ ਕਿ ਪੰਜਾਬੀ ਨੂੰ ਕੱਢ ਕੇ ਪੰਜਾਬ ਨੇ ਤਰੱਕੀ ਕਰ ਲਈ ਹੈ, ਤੇ ਫਿਰ ਅਸੀਂ ਇਹ ਨਹੀਂ ਚਾਹੁੰਦੇ ਕਿ ਪੰਜਾਬੀ ਦੁਬਾਰਾ ਤੋਂ ਆ ਜਾਵੇ। ਲੇਕਿਨ ਪੰਜਾਬ ਤਾਂ ਡੇ ਬਾਏ ਡੇ ਪਿੱਛੇ ਚਲਾ ਜਾ ਰਹੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਜਿਹੜਾ ਲਿਟਰੇਸੀ ਰੇਟ ਪੰਜਾਬ ਦਾ 72% ਸੀ, ਅੱਜ ਉਹ ਲਿਟਰੇਸੀ ਰੇਟ ਜਦੀਦ ਦੁਨੀਆ ਦੇ ਵਿੱਚ ਬੈਠੇ ਹੋਏ ਸ਼ਰਮ ਆਉਂਦੀ ਹੈ ਕਿ ਉਹ 60% ਵੀ ਨਹੀਂ, ਉਹ 50% ਦੇ ਨੇੜੇ ਹੈ ਪੰਜਾਬ ਦਾ ਲਿਟਰੇਸੀ ਰੇਟ। ਉਹਦੀ ਇੱਕ ਮੇਨ ਵਜ੍ਹਾ ਗੈਰ ਬੋਲੀਆਂ ਦਾ ਇੱਥੇ ਰਾਜ ਹੈ। ਬੇਸਿਕ ਲੈਵਲ ਤੋਂ, ਪ੍ਰਾਇਮਰੀ ਐਜੂਕੇਸ਼ਨ ਦੇ ਲੈਵਲ ਤੋਂ ਸੌਰੀ ਜਦੋਂ ਤੱਕ ਬੇਸਿਕ ਐਜੂਕੇਸ਼ਨ ਉੱਥੋਂ ਦੀ ਮਾਂ ਬੋਲੀ ਦੇ ਵਿੱਚ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਅਨਪੜ੍ਹਤਾ ਵਧੇਗੀ। ਸੋ ਅਨਪੜ੍ਹਤਾ ਮੁੱਕ ਗਈ। ਇੱਥੇ ਅਮਨ ਲਿਆਉਣ ਲਈ ਇੱਥੇ ਸੂਫੀਆਂ ਦਾ ਪੰਜਾਬੀ ਅਗਰ ਪੜ੍ਹਾਵਾਂਗੇ ਤਾਂ ਪੰਜਾਬੀ ਦੇ ਵਿੱਚ ਕੀ ਪੜ੍ਹਾਇਆ ਜਾਏਗਾ? ਸਵਾਲ ਇਹ ਹੈ। ਪੰਜਾਬ ਪੜ੍ਹਾਇਆ ਜਾਏਗਾ, ਪੰਜਾਬ ਦੀ ਤਾਰੀਖ ਪੜ੍ਹਾਈ ਜਾਏਗੀ, ਪੰਜਾਬ ਦੇ ਸੂਫੀ ਗੁਰੂ ਇਹ ਪੜ੍ਹਾਏ ਜਾਣਗੇ ਜਿਨ੍ਹਾਂ ਦਾ ਲਿਟਰੇਚਰ ਅਸੀਂ ਦੁਨੀਆ ਜਹਾਨ ਦੇ ਲਿਟਰੇਚਰ ਦੇ ਸਾਹਮਣੇ ਰੱਖੀਏ ਤੇ ਇਹ ਉੱਪਰ ਹੈ, ਥੱਲੇ ਨਹੀਂ ਹੈ। ਵਾਰਿਸ ਸ਼ਾਹ ਦਾ ਲਿਟਰੇਰੀ ਲੈਵਲ ਸ਼ੇਕਸਪੀਅਰ ਤੋਂ ਕਿਤੇ ਉੱਤੇ ਹੈ, ਲੇਕਿਨ ਸਾਡੇ ਲੋਕਾਂ ਨੂੰ ਕਿਸੇ ਨੂੰ ਤਾਂ ਸਮਝ ਨਹੀਂ ਆਈ। ਜਿਨ੍ਹਾਂ ਨੂੰ ਸਮਝ ਆਈ ਉਹਨਾਂ ਨੇ ਕਿਹਾ ਜੀ ਵਾਰਿਸ ਸ਼ਾਹ ਪੰਜਾਬੀ ਦਾ ਸ਼ੇਕਸਪੀਅਰ ਹੈ। ਸੋ ਇਹ ਜਿਹੜੀ ਤੁਹੀਨ ਵਾਰਿਸ ਸ਼ਾਹ ਦੀ ਕੀਤੀ ਜਾਂਦੀ ਹੈ, ਇਸ 'ਤੇ ਵੀ ਇਤਜਾਜ ਹੈ ਕਿ ਵਾਰਿਸ ਸ਼ਾਹ ਕਿਸੇ ਵੀ ਦੁਨੀਆ ਦੇ ਪੋਇਟ ਨਾਲੋਂ ਉਹਦਾ ਪੋਇਟਿਕ ਲੈਵਲ ਉਹ ਬਹੁਤ ਉੱਤੇ ਹੈ।
ਅਸੀਂ ਬਾਬੇ ਨਾਨਕ ਦਾ ਪੋਇਟਿਕ ਲੈਵਲ ਦੇਖੀਏ, ਬਾਬਾ ਫਰੀਦ ਦਾ ਪੋਇਟਿਕ ਲੈਵਲ ਦੇਖੀਏ, ਬੁੱਲੇ ਸ਼ਾਹ ਨੂੰ ਦੇਖੀਏ, ਤੇ ਇਹ ਸਾਰਿਆਂ ਤੋਂ ਉੱਤੇ ਖੜੇ ਹਨ। ਇਹ ਥੱਲੇ ਕਿਤੇ ਵੀ ਹਿਣੇ ਨਹੀਂ ਹੈ। ਲੇਕਿਨ ਸਾਨੂੰ ਕਿਉਂਕਿ ਖੁਦ ਆਪਣੇ ਆਪ ਤੇ ਫਖਰ ਕਰਨਾ ਨਹੀਂ ਆਉਂਦਾ, ਆਪਣੇ ਹੋਣ ਦਾ ਸਾਨੂੰ ਯਕੀਨ ਹੀ ਨਹੀਂ ਹੈ। ਸੋ ਆਪਣੇ ਹੋਣ ਨੂੰ ਯਕੀਨ ਪੈਦਾ ਕਰਨ ਲਈ ਇਸ ਬੋਲੀ ਨੂੰ ਸਾਨੂੰ ਨਿਸਾਬ ਦੇ ਵਿੱਚ ਲਿਆਉਣਾ ਪਏਗਾ। 21 ਫਰਵਰੀ ਮਾਂ ਬੋਲੀ ਦਿਹਾੜ 'ਤੇ ਪੰਜਾਬੀ ਪ੍ਰਚਾਰ ਦੀ ਪੂਰੀ ਟੀਮ, ਪੰਜਾਬੀ ਪੜ੍ਹਾਓ ਤਹਿਰੀਕ ਦੀ ਪੂਰੀ ਟੀਮ, ਅਸੀਂ ਇੱਕ ਵੱਡਾ ਇਤਜਾਜੀ ਮੁਜ਼ਾਹਰਾ ਕਰਨ ਚੱਲੇ ਹਾਂ ਪੰਜਾਬ ਅਸੈਂਬਲੀ ਦੇ ਸਾਹਮਣੇ। ਠੀਕ ਕੱਲ੍ਹ ਦਿਨ 11 ਵਜੇ ਅਸੀਂ ਸਾਰੇ ਉੱਥੇ ਇਕੱਠੇ ਹੋਵਾਂਗੇ ਔਰ ਠੀਕ 11 ਵਜੇ ਹੀ ਮਾਈਕ ਆਨ ਹੋ ਜਾਣਗੇ। ਇਹਦੇ ਵਿੱਚ ਬੜੇ ਵੱਡੇ ਸਿੰਗਰ ਆ ਰਹੇ ਹਨ। ਆਰਫ ਲੋਹਾਰ ਸਾਹਿਬ ਆ ਰਹੇ ਹਨ, ਸਾਈਂ ਜ਼ੋਰ ਸਾਹਿਬ ਆ ਰਹੇ ਹਨ, ਫਜ਼ਲ ਜੱਟ ਆ ਰਹੇ ਹਨ, ਜੱਸੀ ਲਾਲਪੁਰੀਆ ਆ ਰਹੇ ਹਨ। ਇਹਦੇ ਨਾਲ ਬਾਕੀ ਹੋਰ ਕਈ ਸਿੰਗਰਸ ਉੱਥੇ ਆ ਕੇ ਆਪਣੀ ਲਾਈਵ ਪਰਫਾਰਮੈਂਸ ਉਹ ਦੇਣਗੇ ਔਰ ਬੋਲੀ ਦੇ ਸਵਾਲ ਨੂੰ ਸਪੋਰਟ ਕਰਨਗੇ। ਫਿਰ ਅਸੀਂ ਸਿਆਸਤਦਾਨਾਂ ਦੇ ਵਿੱਚ ਦੇਖੀਏ ਤੇ ਕਮਰ ਜ਼ਮਾਨ ਕਾਇਰਾ, ਰਾਏ ਅਜ਼ੀਜ਼ੁੱਲਾ, ਸੁਹੇਲ ਜ਼ਫਰ ਚੀਮਾ, ਇਸ ਤਰ੍ਹਾਂ ਦੇ ਵੱਡੇ ਲੈਵਲ ਦੇ ਸਿਆਸਤਦਾਨ ਉਹ ਵੀ ਕੱਲ੍ਹ ਆ ਰਹੇ ਹਨ। ਫਿਰ ਅਸੀਂ ਖੇਡ ਖਿਡਾਰੀਆਂ ਦੀ ਗੱਲ ਕਰੀਏ ਤੇ ਸ਼ਫੀਕ ਚਿਸ਼ਤੀ ਪਾਕਿਸਤਾਨ ਕਬੱਡੀ ਟੀਮ ਦੇ ਕੈਪਟਨ, ਉਹ ਕੱਲ੍ਹ ਉੱਥੇ ਤਸ਼ਰੀਫ ਲਿਆ ਰਹੇ ਹਨ। ਫਿਰ ਨਾਸਰ ਮਦਨੀ, ਤੁਸੀਂ ਜਾਣਦੇ ਹੋ ਇਲਾਮਾ ਨਾਸਰ ਮਦਨੀ ਨੂੰ ਕੌਣ ਨਹੀਂ ਜਾਣਦਾ। ਨਾਸਰ ਮਦਨੀ ਸਾਹਿਬ ਕੱਲ੍ਹ ਉੱਥੇ ਸਾਡੇ ਨਾਲ ਹੋਣਗੇ, ਸਈਦ ਰਿਜ਼ਵੀ ਸਾਹਿਬ ਸਾਡੇ ਨਾਲ ਹੋਣਗੇ। ਹੋਰ ਇਹਦੇ ਨਾਲ ਵਕੀਲਾਂ ਦੇ ਵਿੱਚੋਂ ਵਕੀਲ ਰਹਿਨੁਮਾ ਆਬਿਦ ਸਾਕੀ ਸਾਹਿਬ ਸਾਡੇ ਨਾਲ ਹੋਣਗੇ। ਫਿਰ ਪੂਰੇ ਪੰਜਾਬ ਦੇ ਜਿਹੜੇ ਲੋਕ ਹਨ ਉਹ ਉੱਥੇ ਕੱਲ੍ਹ ਇਕੱਠੇ ਹੋਣਗੇ, ਪੰਜਾਬੀ ਤਨਜ਼ੀਮਾਂ ਦੇ ਦੋਸਤ। ਇਸ ਤੋਂ ਇਲਾਵਾ ਹੋਰ ਜਿਹੜੇ ਹਿਊਮਨ ਰਾਈਟ ਐਕਟਿਵਿਸਟ ਹਨ ਉਹ ਵੀ ਉੱਥੇ ਕੱਲ੍ਹ ਸਾਡੇ ਨਾਲ ਹੋਣਗੇ। ਤੁਹਾਡੇ ਆਉਣ ਦੀ ਵੀ ਲੋੜ ਹੈ, ਤੁਹਾਡੇ ਅੱਗੇ ਵਧਣ ਦੀ ਵੀ ਲੋੜ ਹੈ। ਜਦੋਂ ਤੱਕ ਅਸੀਂ ਇਕਮੁੱਠ ਹੋ ਕੇ ਅੱਗੇ ਨਹੀਂ ਵਧਦੇ ਉਦੋਂ ਤੱਕ ਬੋਲੀ ਦਾ ਸਵਾਲ ਪਿੱਛੇ ਰਹੇਗਾ ਔਰ ਪੰਜਾਬ ਦੀ ਸੋਚ ਕਦੀ ਵੀ ਨਹੀਂ ਬਦਲੇਗੀ ਆਪਣੀ ਬੋਲੀ ਤੋਂ ਬਗੈਰ। ਸੋ ਤੁਹਾਨੂੰ ਇਹੀ ਰਿਕੁਐਸਟ ਹੈ ਕਿ ਕੱਲ੍ਹ ਉੱਥੇ ਅਸੀਂ 10:30 ਵਜੇ ਅੱਪੜ ਜਾਵਾਂਗੇ, 11 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਏਗਾ। ਤੁਸੀਂ 11 ਵਜੇ ਉੱਥੇ ਅੱਪੜੋ ਔਰ ਉੱਥੇ ਤੁਹਾਨੂੰ ਪੰਜਾਬ ਦੀਆਂ 3 ਝੂਮਰਾਂ ਦੇ ਰੰਗ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡੀ ਟੀਮ ਅਸੀਂ ਬੁਲਾ ਰਹੇ ਹਾਂ ਬਹਾਵਲ ਨਗਰ, ਔਰ ਬਹਾਵਲ ਨਗਰ ਇਹ ਦਰਿਆ ਦੀ ਕੱਟੀ ਦੇ ਉਹ ਜਵਾਨ ਝੂਮਰ ਖੇਡਣਗੇ ਜਿਹੜੀ ਸ਼ਾਇਦ ਤੁਸੀਂ ਲਾਹੌਰ ਦੇ ਅੰਦਰ ਅਜੇ ਤੱਕ ਝੂਮਰ ਨਹੀਂ ਦੇਖੀ ਹੋਵੇਗੀ। ਸੋ ਆਪਣੇ ਕਲਚਰ ਦਾ ਰਿਵਾਈਵਲ, ਆਪਣੀ ਬੋਲੀ ਦਾ ਰਿਵਾਈਵਲ, ਇਸ ਵਾਸਤੇ ਕੱਲ੍ਹ ਸਾਰੇ ਉੱਥੇ ਇਕੱਠੇ ਹੋਣਾ ਹੈ। ਤੁਹਾਨੂੰ ਵੀ ਅਸੀਂ ਜੀ ਆਇਆਂ ਨੂੰ ਆਉਂਦੇ ਹਾਂ, ਤੁਸੀਂ ਲਾਜ਼ਮੀ ਆਉਣਾ ਹੈ। ਵੇਲਾ ਤੁਹਾਡਾ ਯਕੀਨਨ ਬਹੁਤ ਕੀਮਤੀ ਹੋਏਗਾ। ਜਿਹੜੇ ਮੈਨੂੰ ਸੁਣ ਰਹੇ, ਤੁਸੀਂ ਅਗਰ ਮੈਨੂੰ ਦੁਨੀਆ ਦੇ ਕਿਸੇ ਬਾਹਰ ਦੇ ਮੁਲਕ ਤੋਂ ਸੁਣ ਰਹੇ ਹੋ ਤੇ ਕਮ ਅਜ਼ ਕਮ ਆਪਣੇ ਸੋਸ਼ਲ ਮੀਡੀਆ ਰਾਹੀਂ ਤੁਸੀਂ ਸਾਨੂੰ ਇੱਕ ਸਪੋਰਟ ਕਰ ਸਕਦੇ ਹੋ ਕਿ ਆਪਣੇ ਟਵਿੱਟਰ ਅਕਾਊਂਟ 'ਤੇ, ਆਪਣੇ ਫੇਸਬੁੱਕ ਅਕਾਊਂਟ 'ਤੇ, ਯੂਟਿਊਬ 'ਤੇ, ਜਿੱਥੇ ਵੀ ਤੁਸੀਂ ਬੈਠੇ ਹੋ, ਇੰਸਟਾਗ੍ਰਾਮ 'ਤੇ, ਤੁਸੀਂ ਜਸਟ ਇੱਕ ਪੋਸਟ ਕਰ ਦਿਓ, 2 ਲਾਈਨਾਂ ਦੀ ਲਿਖ ਦਿਓ ਕਿ ਕੱਲ੍ਹ ਪਾਕਿਸਤਾਨੀ ਟਾਈਮ ਦੇ ਅਕਾਰਡਿੰਗਲੀ 11 ਵਜੇ ਅਸੀਂ ਪੰਜਾਬ ਅਸੈਂਬਲੀ ਦੇ ਸਾਹਮਣੇ ਪੰਜਾਬੀ ਬੋਲੀ ਦੇ ਹੱਕ ਲਈ ਅਸੀਂ ਖੜੇ ਹੋ ਰਹੇ ਹਾਂ। ਔਰ ਉਹਦੇ 'ਤੇ ਅਗਰ ਕਿਸੇ ਨੇ ਮੇਰੇ ਨਾਲ ਰਾਬਤਾ ਕਰਨਾ ਹੋਵੇ ਪੂਰੀ ਦੁਨੀਆ ਦੇ ਵਿੱਚੋਂ, ਪਾਕਿਸਤਾਨ ਦੇ ਵਿੱਚੋਂ, ਤੇ ਨੰਬਰ ਮੈਂ ਆਪਣਾ ਬੋਲ ਦੇਣਾ ਹਾਂ। ਪਾਕਿਸਤਾਨ ਦਾ ਕੋਡ ਓਵਰਆਲ ਪੂਰੀ ਦੁਨੀਆ ਤੋਂ ਮਿਲਾਇਆ ਜਾਏਗਾ 0092 ਔਰ ਅੱਗੇ ਮੇਰਾ ਨੰਬਰ ਹੈ 3344229371। ਤੁਸੀਂ ਇਸ 'ਤੇ ਮੇਰੇ ਨਾਲ ਰਾਬਤਾ ਵੀ ਕਰ ਸਕਦੇ ਹੋ। ਤੁਹਾਨੂੰ ਕੋਈ ਡਿਟੇਲ ਚਾਹੀਦੀ ਹੈ ਤੇ ਮੈਂ ਅਵੇਲੇਬਲ ਹਾਂ। ਲੇਕਿਨ ਸਵਾਲ ਇਹ ਹੈ ਕਿ ਸਾਨੂੰ ਤੁਹਾਡੇ ਸਭ ਦੀ ਸਪੋਰਟ ਚਾਹੀਦੀ ਹੈ। ਬਹੁਤ ਸ਼ੁਕਰੀਆ ਤੁਹਾਡੇ ਸਭ।